ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਸਵਾਲਾਂ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 13 ਦਸੰਬਰ 2013 29 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ 1845 ਦੇ ਵਿੱਚ ਅੱਜ ਦੇ ਦਿਨ ਲਾਰਡ ਹਾਰਡਿੰਗ ਨੇ ਜਿਹੜਾ ਕਿ ਗਵਰਨਰ ਜਨਰਲ ਸੀ ਉਸ ਵੇਲੇ ਇੰਡੀਆ ਦਾ, ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ। ਕਿਉਂਕਿ ਜਿਵੇਂ ਅਸੀਂ ਕੱਲ ਦੱਸਿਆ ਸੀ ਕਿ 2 ਦਿਨ ਪਹਿਲਾਂ ਸਿੱਖ ਫੌਜ ਨੇ ਦਰਿਆ ਸਤਲੁਜ ਜਿਹੜਾ ਕਿ ਅੰਮ੍ਰਿਤਸਰ ਦੀ ਸੰਧੀ ਦੇ ਮੁਤਾਬਕ ਸਿੱਖਾਂ ਤੇ ਅੰਗਰੇਜ਼ਾਂ ਦੀ ਟੈਰੀਟਰੀ ਦੀ ਹੱਦ ਸੀ, ਉਸ ਦਰਿਆ ਨੂੰ ਕ੍ਰਾਸ ਕੀਤਾ ਸੀ। ਭਾਵੇਂ ਦੂਜੇ ਪਾਸੇ ਵੀ ਸਿੱਖਾਂ ਦੀ ਟੈਰੀਟਰੀ ਸੀ, ਅਜੇ ਆਪਣੀ ਟੈਰੀਟਰੀ 'ਚ ਸੀ, ਪਰ ਉਹਨਾਂ ਨੇ ਇਹ ਬਹਾਨਾ ਬਣਾ ਕੇ ਕਿ ਤੁਸੀਂ 1809 ਦੇ ਅੰਮ੍ਰਿਤਸਰ ਦੀ ਸੰਧੀ ਵਾਇਲੇਟ ਕੀਤੀ ਹੈ, ਉਹਦੀ ਉਲੰਘਣਾ ਕੀਤੀ ਹੈ। ਉਹਨਾਂ ਨੇ ਅੰਗਰੇਜ਼ੀ ਸਾਮਰਾਜ ਨੇ ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅੱਡ-ਅੱਡ ਛੋਟੀਆਂ ਲੜਾਈਆਂ ਹੋਈਆਂ। 1923 ਦੇ ਵਿੱਚ ਰਿਪੁਦਮਨ ਸਿੰਘ ਨਾਭਾ, ਇਹ ਜਿਹੜੇ ਨਾਭੇ ਦੇ ਰਾਜਾ ਸੀ, ਜਿਹਨੇ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਕਾਲੀ ਦਸਤਾਰ ਸਜਾ ਲਈ ਸੀ, ਅਕਾਲੀਆਂ ਨਾਲ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ। ਉਸ ਤੋਂ ਪਹਿਲਾਂ ਜਿਹੜਾ ਆਨੰਦ ਮੈਰਿਜ ਐਕਟ 1909 ਦੇ ਵਿੱਚ ਪਾਸ ਹੋਇਆ, ਉਦੋਂ ਇਹ ਪ੍ਰਿੰਸ ਸੀ, ਹਾਲਾਂ ਉਹਨਾਂ ਦੇ ਫਾਦਰ ਰਾਜਾ ਹੀਰਾ ਸਿੰਘ ਉਦੋਂ ਜਿਉਂਦੇ ਸੀ। ਸੋ ਲੇਕਿਨ ਕਿਉਂਕਿ ਇਹ ਪ੍ਰਿਵੀ ਕਾਉਂਸਲ ਦੇ ਮੈਂਬਰ ਸੀ, ਸੋ ਇਹਨਾਂ ਨੇ ਆਨੰਦ ਮੈਰਿਜ ਐਕਟ ਪਾਸ ਕਰਵਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਸੀ। ਸੋ ਜਦੋਂ ਇਹਨਾਂ ਦੀਆਂ ਜਿਹੜੀਆਂ ਹਮਦਰਦੀਆਂ ਨੇ ਉਹ ਸਿੱਖਾਂ ਦੇ ਨਾਲ, ਅਕਾਲੀ ਮੂਵਮੈਂਟ ਦੇ ਨਾਲ ਸੀ, ਤੇ ਅੰਗਰੇਜ਼ਾਂ ਨੇ ਬੜੀ ਚਲਾਕੀ ਦੇ ਨਾਲ ਪਟਿਆਲਾ ਤੇ ਨਾਭੇ ਦੀ ਆਪਸੀ ਲਾਗ ਡਾਟ ਰਹਿੰਦੀ ਸੀ, ਭਾਵੇਂ ਕਜ਼ਨ ਹੀ ਸੀਗੇ, ਤੇ ਉਸ ਕਿਸੇ ਕੇਸ ਦਾ ਬਹਾਨਾ ਬਣਾ ਕੇ ਇਹਨਾਂ ਨੂੰ ਗੱਦੀਓਂ ਲਾ ਦਿੱਤਾ ਸੀ। ਗੱਦੀਓਂ ਲਾ ਕੇ ਜਲਾਵਤਨ ਕਰਕੇ ਅਤੇ ਜਿਹੜਾ ਕੁਨਾੜਪੁਰਾਮ, ਜਿੱਥੇ ਹੁਣ ਨਿਊਕਲੀਅਰ ਪਲਾਂਟ ਤਾਮਿਲਨਾਡੂ 'ਚ ਲਾਇਆ ਹੈ ਔਰ ਜਿੱਥੇ ਝਗੜਾ ਸੀ ਕਾਫੀ ਦੇਰ, ਲੋਕ ਜਿਹੜੇ ਨੇ ਉਹ ਨਹੀਂ ਸੀ ਲੱਗਣ ਦਿੰਦੇ, ਉੱਥੇ ਜਲਾਵਤਨ ਕਰ ਦਿੱਤਾ ਸੀ। ਉਹਨਾਂ ਦੇ ਛੋਟੇ ਜਿਹੜਾ ਮਾਈਨਰ ਬੇਟਾ ਸੀ, ਪ੍ਰਤਾਪ ਸਿੰਘ ਸ਼ਾਇਦ ਉਹਦਾ ਨਾਂ ਸੀ, ਉਹਨੂੰ ਤਖਤ ਤੇ ਬਿਠਾ ਦਿੱਤਾ ਸੀ। ਸੋ ਉੱਥੇ ਹੀ ਜਿਹੜਾ ਫਿਰ ਇਸ ਹਾਲਤ ਦੇ ਵਿੱਚ ਹੀ ਜਦੋਂ ਕਿ ਬੰਦਾ ਟੁੱਟ ਜਾਏ, ਪਰਿਵਾਰ ਨਾਲੋਂ ਟੁੱਟ ਗਿਆ, ਉਹ ਸਾਰੇ ਉੱਥੇ ਹੀ ਉਹਨਾਂ ਨੇ ਚੜ੍ਹਾਈ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1577 ਦੇ ਵਿੱਚ ਸਰ ਫਰਾਂਸਿਸ ਡਰੇਕ 5 ਜਹਾਜ਼, ਉਹਨੇ ਸਮੁੰਦਰੀ ਜਹਾਜ਼ ਲਏ ਬੇੜੇ ਵੱਡੇ, ਉਹਨੇ ਕਿਹਾ ਜੀ ਦੁਨੀਆ ਦਾ ਗੇੜਾ ਕੱਢਣਾ। ਸੋ ਉਹਨੇ 3 ਸਾਲ ਦੇ ਵਿੱਚ ਉਹਨੇ ਪਲਾਈਮਾਊਥ ਇੰਗਲੈਂਡ ਤੋਂ ਆਪਣੀ ਟਰੈਵਲ ਸ਼ੁਰੂ ਕੀਤੀ ਔਰ 3 ਸਾਲ ਦੇ ਵਿੱਚ ਉਹਨੇ ਵਰਲਡ ਦੀ ਜਿਹੜੀ ਹੈ ਸਮੁੰਦਰ ਦੇ ਰਾਹੀਂ ਸਾਰੀ ਪਰਿਕਰਮਾ ਕੀਤੀ। 1642 ਦੇ ਵਿੱਚ ਨਿਊਜ਼ੀਲੈਂਡ ਜਿਹੜਾ ਅੱਜ ਬੜਾ ਖੂਬਸੂਰਤ ਦੇਸ਼ ਹੈ, ਇਹ ਇੱਕ ਡੱਚ ਜਹਾਜ਼ਰਾਨ ਸੀ, ਉਸ ਨੇ ਲੱਭਿਆ। ਸੋ ਇਹ ਜਿੰਨੇ ਅੱਜ ਦੁਨੀਆ ਇੱਕ ਪਿੰਡ ਬਣ ਗਈ ਜਾਂ ਕੋਈ ਇੱਕਦਮ ਨਹੀਂ ਹੋਇਆ, ਕਿੰਨੇ ਸਦੀਆਂ, ਕੋਈ ਕਿਸ ਖਿੱਤੇ 'ਚ ਹੈ, ਧਰਤੀ ਕਿੱਥੇ ਹੈ ਕਿੱਥੇ ਨਹੀਂ, 5 ਸਦੀਆਂ ਪਹਿਲਾਂ ਅਮਰੀਕਾ ਲੱਭਿਆ। ਸੋ ਹੁਣ 1642 ਦੇ ਵਿੱਚ ਜਿਹੜਾ ਉਹ ਨਿਊਜ਼ੀਲੈਂਡ ਲੱਭਿਆ, ਇਸ ਲਈ ਉਹ ਪਹਿਲਾਂ ਡੱਚ ਦੇ ਕੰਟਰੋਲ 'ਚ ਹੀ ਰਿਹਾ। 1862 ਦੇ ਵਿੱਚ ਅਮਰੀਕਾ ਦੇ ਵਿੱਚ ਜਦੋਂ ਕਿ ਸਿਵਲ ਵਾਰ ਚੱਲ ਰਹੀ ਸੀ, ਭਰਾ ਨੂੰ ਮਾਰ ਰਿਹਾ ਸੀ, ਸਲੇਵਰੀ ਦਾ ਇਸ਼ੂ ਸੀ, ਸੋ ਫਰੈਡਰਿਕ ਦੀ ਲੜਾਈ ਹੋਈ ਜਿਹਦੇ 'ਚ ਕਿ 11,000 ਸੋਲਜਰ ਮਾਰੇ ਗਏ ਸੀ। 1920 ਦੇ ਵਿੱਚ ਜਿਹੜੇ ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਹੋਣ ਦੇ ਵਿੱਚ ਆਈ ਸੀ, ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਦੇ ਵਿੱਚ ਉਸ ਦੀ ਸ਼ੁਰੂਆਤ ਕੀਤੀ। 1928 ਦੇ ਵਿੱਚ ਜਿਹੜਾ ਉਹ ਕਲਿੱਪ ਡਿਜ਼ਾਈਨ ਹੋਈ ਜਿਹੜੀ ਟਾਈ ਦੇ ਉੱਤੇ ਲੱਗਦੀ ਹੈ। ਟਾਈ ਤਾਂ ਵੈਸੇ ਹੀ ਫੰਦਾ ਹੈ, ਗਲ ਦੇ ਵਿੱਚ ਹੈ, ਪਰ ਉਹ ਜਦੋਂ ਚਮਕਦੀ ਹੈ ਫਿਰ ਉਹ ਹੋਇਆ ਜੀ ਕਿਨੇ ਸੋਨੇ ਦੀ ਲਾਈ ਹੈ, ਕਿਨੇ ਦੂਜੀ ਲਾਈ ਹੈ, ਪਰ ਇਹ ਜਿਹੜੀ ਕਲਿੱਪ ਦਾ ਡਿਜ਼ਾਈਨ ਹੈ ਇਹ 1928 ਦੇ ਵਿੱਚ ਹੋਇਆ। ਵੈਸੇ ਟਾਈ ਦਾ ਈਸਾਈਆਂ ਨਾਲ ਨਹੀਂ ਸੰਬੰਧ, ਕਈਆਂ ਨੂੰ ਲੱਗਦਾ ਵੀ ਇਹ ਉਹਨਾਂ ਦੇ ਫੈਸ਼ਨ 'ਚੋਂ ਹੀ ਆਈ ਹੈ, ਫਰਾਂਸ 'ਚੋਂ ਇਹਦਾ ਇਜਾਦ ਹੋਇਆ। ਤੇ ਦੇਖਿਆ ਪੋਪ ਨੂੰ ਉਹਨੇ ਟਾਈ ਪਾਈ ਹੋਏ, ਪੋਪ ਤਾਂ ਈਸਟ ਦਾ ਪਹਿਰਾਵਾ ਪਾਉਂਦੇ ਨੇ, ਚੋਗੇ ਔਰ ਦੂਜੇ। ਸੋ ਟਾਈ ਦੇ ਉੱਤੇ ਨਵਾਂ ਡਿਜ਼ਾਈਨ, ਫੈਸ਼ਨ ਤੇ ਫੈਸ਼ਨ, ਕਲਿੱਪ ਲਾਤੇ 1928 ਦੇ ਵਿੱਚ। 1937 ਦੇ ਵਿੱਚ ਜਾਪਾਨੀਆਂ ਨੇ, ਕਿਉਂਕਿ ਉਹਨਾਂ ਨੇ ਅਟੈਕ ਕੀਤਾ ਚੀਨ ਦੇ ਉੱਤੇ, ਤੇ ਨੈਨਕਿੰਗ ਉਹਨਾਂ ਦੀ ਰਾਜਧਾਨੀ ਸੀ, ਉੱਤੇ ਉਹਨਾਂ ਨੇ ਕਬਜ਼ਾ ਕਰਕੇ ਜੋ ਜ਼ੁਲਮ ਕੀਤੇ ਜਾਪਾਨੀਆਂ ਨੇ। ਅੱਜ ਵੀ ਜਦੋਂ ਚਾਈਨਾ ਦੇ ਸਾਊਥ ਸੀ ਦੇ ਵਿੱਚ ਚੀਨ ਤੇ ਜਾਪਾਨ ਦੀ ਟੱਕਰ ਹੁੰਦੀ ਹੈ ਜਾਂ ਚੀਨੀ ਜਾਪਾਨੀਆਂ ਨੂੰ ਨਫ਼ਰਤ ਕਰਦੇ ਨੇ, ਉਹ ਹਿਸਟਰੀ ਹੁੰਦੀ ਹੈ, ਸਾਈਕੋ ਹਿਸਟਰੀ ਹੈ, ਜਿਹੜੀ ਤੁਹਾਡਾ ਇਤਿਹਾਸ ਚੱਲਦਾ ਹੁੰਦਾ ਹੈ ਵੀ ਤੁਹਾਡੇ ਨਾਲ ਕੀ ਕੀਤਾ। ਹੁਣ ਜੋ ਜੂਨ 84, ਨਵੰਬਰ 84 ਇਹਨਾਂ ਨੇ ਕੀਤਾ, ਸਿੱਖ ਇਹਨਾਂ ਨੂੰ ਕਦੇ ਮੁਆਫ ਕਰਨਗੇ? ਕਦੇ ਨਹੀਂ ਕਰਨਗੇ। ਇਹਨਾਂ ਦੀ ਸ਼ਕਲ ਦੇਖਦੇ ਆ ਤੁਹਾਨੂੰ ਜਿਹੜੇ ਨੇ ਉਹ ਘੱਲੂਕਾਰੇ ਯਾਦ ਆ ਜਾਂਦੇ ਨੇ। ਸੋ ਇਹੀ ਹਾਲ ਇਹਨਾਂ ਨੇ ਜਾਪਾਨੀਆਂ ਨੇ ਨੈਨਕਿੰਗ ਦੇ ਵਿੱਚ ਕੀਤਾ। ਉਹਨਾਂ ਨੇ 6 ਹਫ਼ਤੇ ਦੇ ਵਿੱਚ 2 ਲੱਖ ਚੀਨੀ ਮਾਰੇ ਔਰ ਲੱਖਾਂ ਚੀਨੀ ਔਰਤਾਂ ਜਿਹੜੀਆਂ ਨੇ ਉਹ ਉਹਨਾਂ ਦੇ ਜਬਰ ਜਨਾਹ ਦਾ ਸ਼ਿਕਾਰ ਹੋਈਆਂ। ਔਰ ਉਸ ਸਾਰੇ ਹਮਲੇ ਨੂੰ ਕਿਆ ਹੀ ਰੇਪ ਆਫ ਨੈਨਕਿੰਗ ਜਾਂਦਾ ਹੈ।
ਔਰ ਉਸ ਦੇ ਉੱਤੇ ਫਿਲਮਾਂ ਬਣੀਆਂ ਨੇ, ਨਾਵਲ ਲਿਖੇ ਗਏ ਨੇ ਔਰ ਜਾਪਾਨੀਆਂ ਨੇ ਕਿਸ ਕਦਰ ਜ਼ੁਲਮ ਕੀਤੇ, ਇਹ ਜਦੋਂ ਕੋਟ ਕੀਤਾ ਜਾਂਦਾ ਹੈ ਤਾਂ ਫਿਰ ਰੇਪ ਆਫ ਨੈਨਕਿੰਗ ਇਹ ਸ਼ਬਦ ਦੁਹਰਾਇਆ ਜਾਂਦਾ ਹੈ। ਜੀ 1988 ਦੇ ਵਿੱਚ ਯਾਸਰ ਅਰਾਫਾਤ ਜਿਹੜਾ ਕਿ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਆਗੂ ਸੀ, ਉਹਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਕਿਹਾ ਕਿ ਵੀ ਉਹ ਆ ਕੇ ਐਡਰੈਸ ਕਰੇ। ਅਮਰੀਕਾ ਨੇ ਕਿਹਾ ਜੀ ਅਸੀਂ ਵੀਜ਼ਾ ਨਹੀਂ ਦੇਣਾ। ਹੁਣ ਯੂਨਾਈਟਿਡ ਨੇਸ਼ਨ ਦਾ ਹੈੱਡਕੁਆਰਟਰ ਤਾਂ ਨਿਊਯਾਰਕ 'ਚ ਹੈ, ਸੋ ਉਹ ਇਹਨਾਂ ਨੇ ਵੀਜ਼ਾ ਨਹੀਂ ਦਿੱਤਾ ਔਰ ਯੂਨਾਈਟਿਡ ਨੇਸ਼ਨ ਨੇ ਕਿਹਾ ਜੀ ਅਸੀਂ ਆਪਣਾ ਜਿਹੜਾ ਸੰਮੇਲਨ ਹੈ ਉਹੀ ਅਸੀਂ ਜਨੀਵਾ ਦੇ ਵਿੱਚ ਕਰਾਂਗੇ। ਸੋ ਅਰਾਫਾਤ ਨੇ ਜਨੀਵਾ ਦੇ ਵਿੱਚ ਉਹਨੂੰ ਐਡਰੈਸ ਕੀਤਾ। 2001 ਦੇ ਵਿੱਚ ਇੰਡੀਅਨ ਪਾਰਲੀਮੈਂਟ ਦੇ ਉੱਤੇ ਅਟੈਕ ਹੋਇਆ, 7-8 ਬੰਦੇ ਮਾਰੇ ਗਏ। ਅੱਜ ਤੱਕ ਵੀ ਇਹ ਮਿਸਟਰੀ ਹੈ ਕਿ ਵੀ ਇਹ ਅਟੈਕ ਕਿਹਨੇ ਕੀਤਾ। ਹਾਲਾਂ ਪਾਕਿਸਤਾਨ ਦੇ ਖਾਤੇ 'ਚ ਪਾਇਆ ਇਹਨਾਂ ਨੇ, ਪਰ ਜ਼ਿਆਦਾ ਸੰਭਾਵਨਾ ਇਹ ਹੈ ਵੀ ਉਦੋਂ ਹੀ 9/11 ਹੋ ਕੇ ਹਟਿਆ ਸੀ ਅਮਰੀਕਾ ਦੇ ਵਿੱਚ ਜੋ ਇੱਥੇ ਵਾਪਰਿਆ ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਔਰ ਦੂਸਰੇ ਤੇ। ਸੋ ਉਹ ਇੱਕ ਖਿਆਲ ਇਹ ਹੈ ਵੀ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਦਾ ਹੀ ਕੰਮ ਸੀ ਤਾਂ ਕਿ ਅਮਰੀਕਾ ਦੇ ਨਾਲ ਹੀ ਉਹਨਾਂ ਦੇ ਜਹਾਜ਼ ਤੇ ਚੜ੍ਹ ਜਾਣ ਕਿ ਜੀ ਦੇਖੋ ਅਸੀਂ ਵੀ ਦਹਿਸ਼ਤਗਰਦੀ ਹਮਲੇ ਦਾ ਸ਼ਿਕਾਰ ਹੋਏ ਜੀ। 2003 ਦੇ ਵਿੱਚ ਅਮਰੀਕਾ ਦੀ ਫੌਜ ਨੇ ਸਦਾਮ ਹੁਸੈਨ ਜਿਹੜਾ ਲੁਕਦਾ ਫਿਰਦਾ ਸੀ ਉਹਨੂੰ ਟਿਕਰੀਤ ਜਿਹੜਾ ਉਹ ਟਾਊਨ ਹੈ ਉਹਦੇ ਬਾਹਰ ਥੱਲੋਂ ਫੜਿਆ, ਚੂਹੇ ਦੀ ਤਰ੍ਹਾਂ ਕੱਢਿਆ ਔਰ ਫਿਰ ਬਾਅਦ 'ਚ ਮੁਕੱਦਮਾ ਚਲਾ ਕੇ ਹੈਂਗ ਕਰ ਦਿੱਤਾ ਜੀ। 2010 ਦੇ ਵਿੱਚ ਚੀਨ ਦੇ ਵਿੱਚ ਉਹਨਾਂ ਦੀ ਜਿਹੜੀ ਪੁਰਾਣਾ ਰਾਜਧਾਨੀ ਸੀ ਕਿਤੇ ਸਦੀਆਂ ਤੋਂ, ਉੱਥੇ ਉਹਨਾਂ ਨੇ ਜ਼ਮੀਨ 'ਚੋਂ ਇੱਕ ਪਤੀਲਾ ਨਿਕਲਿਆ ਜਿਹਦੇ 2400 ਸਾਲ ਪੁਰਾਣਾ ਉਹਦੇ 'ਚ ਸੂਪ ਸੀ। ਸੋ ਇਹ ਵੀ ਚੀਨੀਆਂ ਦਾ ਤੁਸੀਂ ਫੂਡ ਦੇਖੋ ਉਹਦੇ 'ਚ ਇੱਦਾਂ ਦੀ ਚੀਜ਼ ਹੁੰਦੀ ਹੈ ਜਿਵੇਂ ਐਗ ਹੁੰਦਾ ਕਿ ਐਗ ਬਰੀ ਕਰ ਦਿੰਦੇ ਨੇ, 200 ਸਾਲ ਪੁਰਾਣਾ ਅੰਡਾ ਜ਼ਮੀਨ 'ਚੋਂ ਕੱਢਣਗੇ ਫਿਰ 200 ਸਾਲ ਬਾਅਦ ਖਾਣਗੇ, ਉਹ ਹਜ਼ਾਰਾਂ ਡਾਲਰ ਉਹਦੀ ਕੀਮਤ ਹੁੰਦੀ ਹੈ। ਸੋ ਇਹ 2400 ਸਾਲ ਪੁਰਾਣਾ ਜਿਹੜਾ ਸੂਪ ਹੈ ਉਹ ਪਤੀਲੇ 'ਚੋਂ ਉਹਨਾਂ ਨੇ ਕੱਢਿਆ। ਸੋ ਇਹ ਚੀਨੀਆਂ ਦੀ ਕਾਮਯਾਬੀ ਹੈ। ਉਹਨਾਂ ਬਾਰੇ ਮਸ਼ਹੂਰ ਹੈ ਕਿ ਵੀ whatever flies in the air, runs on the ground, swims in the water, they bring it on the dining table। ਕਿ ਜੋ ਉੱਡਦਾ ਹੈ, ਜੋ ਦੌੜਦਾ ਹੈ, ਜੋ ਸਮੁੰਦਰ 'ਚ ਤੈਰਦਾ ਹੈ, ਸਭ ਆਪਣੇ ਖਾਣ ਵਾਲੀ ਮੇਜ਼ ਤੇ ਲੈ ਆਉਂਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੀ ਐਵੇਂ ਸਾਡੇ ਦਰਸ਼ਕਾਂ ਨਾਲ ਸਾਂਝੀ ਸੋ ਕੀਤੀ। 2400 ਸਾਲ ਪੁਰਾਣਾ ਜੇ ਸੂਪ ਪੀ ਸਕਦੇ ਨੇ, ਬਾਕੀ ਤਾਂ ਸਭ ਕੁਝ ਖਾ ਸਕਦੇ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡਾ ਪਹਿਲਾ ਸਵਾਲ ਹੈ, ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਕੇਜਰੀਵਾਲ ਹਨ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਇੰਟਰਨੈਟ ਦੇ ਉੱਤੇ ਇਸ ਦੇ ਉੱਤੇ ਇੱਕ ਟਿੱਪਣੀ ਸੀ, ਹਾਲਾਂਕਿ ਮੈਂ ਇਸ ਕਿਸਮ ਦੇ ਸ਼ਬਦ ਇਸਤੇਮਾਲ ਤਾਂ ਨਹੀਂ ਕਰਨਾ ਚਾਹੁੰਦਾ, ਅਨਪਾਰਲੀਮੈਂਟਰੀ ਹੁੰਦੇ ਨੇ, ਪਰ ਕਈ ਵਾਰੀ ਖਲਕਤ ਦੀ ਆਵਾਜ਼ ਹੁੰਦੀ ਹੈ। ਉਹਨਾਂ ਨੇ ਕੇਜਰੀ ਦੀ ਲਾਮ ਨੂੰ ਬਦਲ ਕੇ ਉੱਤੇ ਕੱਕੇ ਤੇ ਟਿੱਪੀ ਪਾ ਦਿੱਤੀ ਸੀ। ਹੁਣ ਮੈਂ ਸ਼ਬਦ ਨਹੀਂ ਦੁਹਰਾਵਾਂਗਾ ਕਿ ਵੀ ਜੇ ਉਹ ਲਾਮ ਕੱਢ ਦਿਓ ਤੇ ਟਿੱਪੀ ਪਾ ਦਿਓ ਤੇ ਕੀ ਬਣ ਜਾਂਦਾ, ਕਹਿੰਦੇ ਆਹ ਨੇ ਪੰਜਾਬ ਦੇ। ਔਰ ਮੈਂ ਸਮਝਦਾ ਵੀ ਇਹ ਵੀ ਜਿਹੜੀ ਜਿਸ ਨੂੰ ਇਹਨੂੰ ਤੁਸੀਂ ਮੂਰਖਤਾ ਵੀ ਨਹੀਂ ਕਹਿ ਸਕਦੇ, ਇਸ ਦਾ ਤੁਸੀਂ ਮਜ਼ਾਕ ਹੀ ਉਡਾ ਸਕਦੇ ਜੀ ਜੀ ਕਿ ਵੀ ਕਿੱਥੇ ਇੱਕ ਉਹ ਬੰਦਾ ਜਿਹਦਾ ਸਾਰਾ ਟੱਬਰ ਲੁੱਟ ਕੇ ਖਾ ਗਿਆ ਪੰਜਾਬ ਨੂੰ। ਤੁਸੀਂ ਕਿਸੇ ਮਾਫੀਆ ਦਾ ਨਾਂ ਲਓ ਪੰਜਾਬ 'ਚ, ਇਹ ਸੈਂਡ ਮਾਫੀਆ ਹੈ, ਲੈਂਡ ਮਾਫੀਆ ਹੈ, ਹੋਟਲਿੰਗ ਹੈ, ਕੇਬਲ ਹੈ, ਯੂਨੀਵਰਸਿਟੀ ਕਾਲਜ ਬਚੇ ਸੀ ਗੁਰੂ ਨਾਨਕ ਯੂਨੀਵਰਸਿਟੀ ਖਾਲਸਾ, ਉਹਨੂੰ ਵੀ ਉਹ 'ਚ ਵੀ ਵੜ ਗਿਆ ਮਜੀਠਾ ਟੱਬਰ। ਧਾਰਮਿਕ ਤੌਰ ਤੇ ਤਾਂ ਜੋ ਸ਼੍ਰੋਮਣੀ ਕਮੇਟੀ ਦਾ ਹਾਲ, ਕੋਈ ਐਸਾ ਵਪਾਰ ਬਿਜ਼ਨਸ ਪੰਜਾਬ ਦੇ ਵਿੱਚ ਨਹੀਂ ਹੈ। ਮੇਰਾ ਖਿਆਲ ਹੈ ਜਿਹੜੇ ਵਿਚਾਰੇ ਚਾਟ ਮਸਾਲੇ ਲਾਉਂਦੇ ਨੇ ਉਹਨਾਂ ਰੇੜੀਆਂ ਵਾਲਿਆਂ 'ਚ ਵੀ ਇਹਨਾਂ ਨੇ ਹਿੱਸਾ ਰੱਖਿਆ ਹੋਣਾ ਜੀ। ਤੇ ਇਹ ਕੇਜਰੀਵਾਲ ਹੈ ਔਰ ਉਹਨਾਂ ਦਾ ਪਿਛੋਕੜ ਦੇਖੋ। ਇਹਨਾਂ ਨੂੰ ਕਹੋ ਜੀ ਤੁਸੀਂ ਇੱਦਾਂ ਕਰੋ ਵੀ 3 ਜਨਰੇਸ਼ਨਾਂ ਪਹਿਲਾਂ ਤੁਹਾਡੇ ਬਾਬੇ ਕੋਲ ਕਿੰਨੀ ਜ਼ਮੀਨ ਸੀ ਤੇ ਉਹਦੀ ਕਿੰਨੀ ਪ੍ਰਾਪਰਟੀ ਸੀ ਤਾਂ ਆਪਣਾ ਕੀ ਹੈ, ਇਹ ਤੁਸੀਂ ਆਪਣੇ ਵੇਰਵੇ ਦੇ ਦਿਓ ਤੇ ਇਹ ਦੱਸ ਦਿਓ ਵੀ ਪੈਸਾ ਕਿੱਥੋਂ ਆਇਆ ਜੀ। ਸੋ ਕੇਜਰੀਵਾਲ ਕੋਈ ਅਸੀਂ ਉਹਨੂੰ ਇਹ ਨਹੀਂ ਸਮਝਦੇ ਕਿ ਵੀ ਉਹਨੇ ਕੋਈ ਮੌਸੇ ਤੋਂਗਾ ਹੈ ਵੀ ਉਹਨੇ ਬਦਲ ਦੇਣਾ ਹੈ ਕਿਸਮਤ ਨੂੰ, ਪਰ ਅਸੀਂ ਸਮਝਦੇ ਹਾਂ ਕਿ ਇਹਦੇ ਬਾਵਜੂਦ ਕਿ ਜਿਹੜੀਆਂ ਇਹ ਦੋਨੋਂ ਹੀ ਨੈਸ਼ਨਲਿਸਟ ਹਿੰਦੂਤਵਾਦੀਆਂ A ਤੇ B ਟੀਮਾਂ ਨੇ, ਬੀਜੇਪੀ ਔਰ ਕਾਂਗਰਸ, ਇਹਨਾਂ ਦੀ ਨੀਂਦ ਹਰਾਮ ਕੀਤੀ ਆ ਉਹਨੇ ਜੀ। ਔਰ ਗਵਰਨਮੈਂਟ ਆਫੀਸ਼ੀਅਲ ਸੀ, ਇਨਕਮ ਟੈਕਸ ਕਮਿਸ਼ਨਰ ਸੀ ਸ਼ਾਇਦ ਉਹ, ਔਰ ਜਿਵੇਂ ਉਹਨੇ ਗਰਾਊਂਡ ਲੈਵਲ ਤੋਂ ਕਰਕੇ ਆਮ ਬੰਦੇ ਨੂੰ ਖੜਾ ਕੀਤਾ ਹੈ, ਉਸ ਦੇ ਵਿੱਚ ਇੱਕ ਇਮਾਨਦਾਰੀ ਹੈ ਕਿਤੇ ਨਾ ਕਿਤੇ, ਨਹੀਂ ਤਾਂ ਹੁਣ ਤੱਕ ਤਾਂ ਇਹਨਾਂ ਨੇ ਰੋਲ ਦੇਣਾ ਸੀ ਬੀਜੇਪੀ ਔਰ ਕਾਂਗਰਸ ਨੇ ਜੀ। ਤੇ ਇਧਰ ਚੋਰਾਂ ਦਾ ਚੋਰ, ਭ੍ਰਿਸ਼ਟਾਂ ਦਾ ਭ੍ਰਿਸ਼ਟ, ਬੇਈਮਾਨਾਂ ਦਾ ਬੇਈਮਾਨ, ਮਾਫੀਏ ਦਾ ਮਾਫੀਆ ਜੀ, ਉਹ ਟੱਬਰ ਹੈ। ਉਹਨੂੰ ਕਹੋ ਜੀ ਇਹ ਕੇਜਰੀਵਾਲ ਹੈ, ਉਹ ਠੀਕ ਕਿਹਾ ਉਹਨੇ ਵੀ ਇਹਦੀ ਲਾਮ ਲਾ ਦਿਓ ਕੱਕੇ ਦੇ ਉੱਤੋਂ, ਟਿੱਪੀ ਪਾ ਦਿਓ, ਤੇ ਜੋ ਟਿੱਪੀ ਪਾ ਕੇ ਬਣਦਾ ਉਹ ਹੈ। ਜੀ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਭਾਈ ਤੁਸੀਂ ਇੱਕੋ ਸਵਾਲ ਤੇ ਹੀ ਬੰਦ ਕਰਤਾ ਗੱਲ, ਬਸ ਜੀ ਟਾਈਮ ਹੋ ਗਿਆ, ਘੜੀ ਰੋਕ ਲਿਆ ਕਰੋ। ਨਹੀਂ ਅਸੀਂ ਨਹੀਂ ਰੋਕ ਸਕਦੇ। ਅੱਜ ਦੇ ਲਈ ਅਸੀਂ ਜਿਵੇਂ ਹਫਤੇ 'ਚ ਇੱਕ ਦਿਨ
ਲਹਿੰਦੇ ਪੰਜਾਬ ਦੇ ਕਿਸੇ ਕਵੀ ਨੂੰ ਚੁਣਦੇ ਹਾਂ ਔਰ ਜੀ। ਸਾਡਾ ਫੇਵਰਿਟ ਸ਼ਾਹ ਹੁਸੈਨ ਹੈ ਜਾਂ ਬੁੱਲੇ ਸ਼ਾਹ ਹੈ। ਅੱਜ ਵੀ ਅਸੀਂ ਸ਼ਾਹ ਹੁਸੈਨ ਜਿਹੜੇ ਇੱਕ ਸੂਫੀ ਵਿਚਾਰਧਾਰਾ ਦੇ ਨੇ ਜੀ ਉਹਨਾਂ ਦੀ ਕ੍ਰਿਤ ਨੂੰ ਚੁਣਿਆ। ਸੋ ਉਹ ਕਹਿੰਦੇ ਨੇ, ਰੱਬਾ ਮੇਰੇ ਔਗਣ ਚਿਤ ਨਾ ਧਰੀ, ਜੀ ਔਗਣ ਹਾਰੀ ਨੂੰ ਕੋ ਗੁਣ ਨਾਹੀਂ, ਲੂੰ ਲੂੰ ਐਬ ਭਰੀ, ਜਿਉ ਭਾਵੈ ਤਿਉ ਰਾਖ ਪਿਆਰਿਆ, ਮੈਂ ਤੇਰੇ ਦੁਆਰੇ ਪਰੀ, ਕਹਿ ਹੁਸੈਨ ਫਕੀਰ ਨਮਾਣਾ, ਅਦਲੋਂ ਫਜ਼ਲ ਕਰੀ। ਜੀ ਹੁਣ ਇਹ ਵੀ ਜਿਵੇਂ ਗੁਰਮਤਿ ਸਿਧਾਂਤ ਦੇ ਵਿੱਚ ਮਨੁੱਖੀ ਰੂਹ ਇਸਤਰੀ ਰੂਪ ਹੈ ਤੇ ਨਿਰੰਕਾਰ ਪਤੀ ਰੂਪ ਹੈ। ਸੋ ਉਹਨਾਂ ਨੇ ਫੈਮਿਨਿਨ ਜਾਂ ਪਤਨੀ ਰੂਪ ਦੇ ਵਿੱਚ ਹੀ ਇਸ ਨੂੰ ਐਡਰੈਸ ਕੀਤਾ ਹੈ ਕਿ ਹੇ ਨਿਰੰਕਾਰ, ਹੇ ਰੱਬ, ਮੇਰੇ ਔਗਣਾਂ ਵੱਲ ਨਾ ਦੇਖ, ਜੀ ਰੱਬਾ ਮੇਰੇ ਔਗਣ ਚਿਤ ਨਾ ਧਰੀ, ਔਗਣ ਹਾਰੀ ਨੂੰ ਕੋ ਗੁਣ ਨਾਹੀਂ, ਲੂ ਲੂ ਐਬ ਭਰੀ, ਕਿ ਮੈਂ ਲੂ ਲੂ ਹਰ ਹੇਅਰ ਫੋਲੀਕਲ ਦੇ ਨਾਲ, ਹਰ ਮੇਰੇ ਸਰੀਰ ਦਾ ਜਿਹੜਾ ਜ਼ਰਾ ਜ਼ਰਾ ਹੈ ਉਹ ਐਬਾਂ ਦੇ ਨਾਲ ਭਰਿਆ ਹੋਇਆ ਹੈ, ਪਰ ਤੂੰ ਬਖਸ਼ਣਹਾਰ ਹੈ, ਤੂੰ ਬਖਸ਼ੰਦ ਹੈ, ਜਿਉਂ ਭਾਵੈ ਤਿਉ ਰਾਖ ਪਿਆਰਿਆ, ਮੈਂ ਤੇਰੇ ਦੁਆਰੇ ਭਰੀ, ਮੈਂ ਤੇਰੇ ਦੁਆਰ ਆ ਕੇ ਡਿੱਗ ਪਿਆ। ਜੀ ਕਹਿ ਹੁਸੈਨ ਫਕੀਰ ਨਮਾਣਾ, ਅਦਲੋਂ ਫਜ਼ਲ ਕਰੀ। ਅਦਲ ਇਨਸਾਫ ਨੂੰ ਕਹਿੰਦੇ ਨੇ ਜੀ ਤੇ ਫਜ਼ਲ ਬਖਸ਼ਿਸ਼ ਨੂੰ ਕਹਿੰਦੇ ਨੇ, ਰਹਿਮਤ ਨੂੰ ਕਹਿੰਦੇ ਨੇ, ਕਿ ਮੈਂ ਇਸ ਕਾਬਲ ਨਹੀਂ ਹੈ, ਮੈਂ ਗੁਨਾਹਗਾਰ ਹੈ, ਪਰ ਤੂੰ ਜੇ ਫਜ਼ਲ ਕਰੇ, ਤੇਰੀ ਕਿਰਪਾ ਹੋਏ, ਤੇ ਤੇਰੀ ਕਿਰਪਾ ਚੋਂ ਜਿਹੜਾ ਅਦਲ ਨਿਕਲੇਗਾ, ਇਨਸਾਫ ਨਿਕਲੇਗਾ, ਉਹ ਮੈਨੂੰ ਆਪਣੇ ਗਲ ਨਾਲ ਲਾ ਲਏਗਾ। ਜੀ ਤੇ ਦੂਸਰਾ ਉਹਨਾਂ ਦਾ ਕਪਲੇਟ ਹੈ, ਮੈਨੂੰ ਅੰਬੜੀ ਜੋ ਆਖਦੀ ਕੱਤ ਨਹੀਂ, ਜੀ ਮੈਨੂੰ ਭੋਲੀ ਜੋ ਆਖਦੀ ਕੱਤ ਨਹੀਂ, ਮੈਂ ਨਿਜ ਕੱਤਣ ਨੂੰ ਸਿੱਖੀਆਂ, ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ, ਮੈਂ ਪੱਛੀ ਨੂੰ ਮਾਰਾਂ ਲੱਤ ਨਹੀਂ, ਹੰਝੂ ਰੋਂਦਾ ਸਭ ਕੋਈ, ਆਸ਼ਕ ਰੋਂਦੇ ਰਤ ਨਹੀਂ, ਕਹਿ ਹੁਸੈਨ ਸੁਣਾਏ ਕਿ ਇੱਥੇ ਫੇਰ ਨਾ ਆਵਣਾ ਵਤ ਨਹੀਂ। ਜੀ ਸੋ ਹੁਣ ਇਹਦੇ 'ਚ ਵੀ ਇਸਤਰੀ ਰੂਪ 'ਚ ਉਹਨਾਂ ਨੇ ਕੀਤਾ ਹੈ, ਔਰ ਇਸਤਰੀ ਖਾਸ ਤੌਰ 'ਤੇ ਪੰਜਾਬ ਦੇ ਕਲਚਰ ਦੇ ਵਿੱਚ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਵੀ ਇੱਕ ਬੜੀ ਖੂਬਸੂਰਤ ਜਿਹੜੀ ਕਿਤਾਬ ਹੈ ਉਹ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ, ਉਹਦਾ ਨਾਮ ਹੈ ਸਿਸਟਰਸ ਆਫ ਦਾ ਸਪਿਨਿੰਗ ਵੀਲ। ਜੀ ਜਿਹੜੀ ਸਪਿਨਿੰਗ ਵੀਲ ਹੈ, ਚਰਖਾ ਹੈ, ਪੰਜਾਬ ਦੇ ਕਲਚਰ 'ਚ ਤ੍ਰੀਮਤਾਂ, ਬੀਬੀਆਂ, ਬੱਚੀਆਂ, ਉਹਨਾਂ ਦੀ ਸਾਂਝ ਜਿੱਥੇ ਚਰਖੇ ਦੇ ਨਾਲ ਸੀ ਔਰ ਇਕੱਠੇ ਬੈਠ ਕੇ ਕੱਤਣਾ, ਔਰ ਉਹਦੇ 'ਚ ਉਹ ਆਪਣੇ ਆਪ ਨੂੰ ਐਕਸਪ੍ਰੈਸ ਵੀ ਕਰਦੀਆਂ ਸੀ, ਆਪਣੇ ਆਪ ਨੂੰ ਇੱਕ ਬੜਾ ਯੂਨੀਕ ਕਲਚਰ ਸੀ ਉਹ, ਜਿਹੜਾ ਕਿ ਹੁਣ ਗਾਇਬ ਹੋ ਗਿਆ, ਨਵੇਂ ਸੋ ਕਾਲਡ ਸਾਇੰਸ ਮਟੀਰੀਅਲਿਜ਼ਮ ਨੇ ਖਾ ਲਿਆ। ਸੋ ਉਸ ਸੈਂਸ ਨੂੰ ਉਹਨਾਂ ਨੇ ਜਿਹੜਾ ਉਸ ਸੀਨ ਨੂੰ ਲਿਆ ਕਿ ਜਿਵੇਂ ਸਾਰੀਆਂ ਰੂਹਾਂ ਮਨੁੱਖ ਉਸ ਰੱਬ ਦੇ ਵੱਲ ਤੁਰਨ ਵਾਲੇ ਜਿਹੜੇ ਨੇ ਉਹ ਆਸ਼ਿਕ ਨੇ, ਉਹ ਰੱਬ ਦੀ ਜਿਹੜੀ ਹੈ ਉਸ ਇਸ਼ਕ ਦੀ ਖੇਡ 'ਚ ਹੁੰਦੇ ਨੇ, ਇਸ ਲਈ ਉਹ ਰਤ ਦੇ ਹੰਝੂ ਨੇ ਉਹਨਾਂ ਦੇ ਲਈ, ਕਿਉਂਕਿ ਜਿਹੜੇ ਦੁਨੀਆਦਾਰ ਨੇ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਲਈ ਕੱਤਣਾ, ਬੁਣਨਾ, ਤੜਨਾ, ਜਿਵੇਂ ਅਸੀਂ ਕਬੀਰ ਸਾਹਿਬ ਦਾ ਵੀ ਇੱਕ ਸ਼ਬਦ ਦੇਖਦੇ ਹਾਂ ਕਿ ਜਿਹਦੇ 'ਚ ਜਿਹੜਾ ਉਹਨਾਂ ਦੀ ਮਾਤਾ ਹੈ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗਰਾਈ, ਤਨਨਾ ਬੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਿ ਹੁਣ ਉਹਨਾਂ ਦੀ ਮਾਂ ਰੋਂਦੀ ਹੈ ਕਿ ਇਹਨੇ ਪੁੱਤਰ ਨੇ ਮੇਰੇ ਇਹ ਜੁਲਾਇਆ ਦਾ ਕੰਮ ਕਰਦਾ ਸੀ, ਕੋਈ ਕਿਰਤ ਕਰਦਾ ਸੀ, ਲੈ ਕੇ ਆਂਦਾ ਸੀ, ਹੁਣ ਇਹ ਸਭ ਛੱਡ ਦਿੱਤਾ, ਇਹ ਤਾਂ ਰੱਬ ਰੱਬ ਕਰਦਾ ਜੀ। ਤੇ ਇਹੀ ਗੱਲ ਉਸ ਥਾਟ ਨੂੰ ਹੀ ਜਦੋਂ ਮੈਂ ਸ਼ਾਹ ਹੁਸੈਨ ਦੇ ਇਸ ਕਪਲੇਟ ਨੂੰ ਦੇਖਿਆ ਤੇ ਮੇਰੇ ਸਾਹਮਣੇ ਕਬੀਰ ਸਾਹਿਬ ਦਾ ਉਹੀ ਥਾਟ ਆਇਆ ਕਿ ਇਹ ਕਹਿੰਦੇ ਨੇ, ਮੈਨੂੰ ਅੰਬੜੀ ਜੋ ਆਖਦੀ ਕੱਤ ਨਹੀਂ, ਕਿ ਵੀ ਮੇਰਾ ਧਿਆਨ ਰੱਬ ਨਾਲ ਜੁੜਿਆ ਹੋਇਆ, ਮੇਰੀ ਮਾਂ, ਮੇਰੀ ਭੈਣ, ਮੈਨੂੰ ਭੋਲੀ ਜੋ ਆਖਦੀ ਕੱਤ ਨਹੀਂ, ਕਿ ਵੀ ਤੂੰ ਕੱਤ ਜੀ, ਮੈਂ ਨਿਜ ਕੱਤਣ ਨੂੰ ਸਿੱਖੀਆਂ, ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ, ਮੈਂ ਪੱਛੀ ਨੂੰ ਮਾਰਾਂ ਲੱਤ ਨਹੀਂ। ਹੁਣ ਪੱਛੀ ਹੈ ਜਿਹਦੇ ਪੌਣੀ ਚੁੱਕੀ ਹੈ, ਤੁਸੀਂ ਉਸ ਦੇ ਵਿੱਚ ਸੂਤ ਕੱਤਣ ਦੇ ਲਈ ਚੁੱਕਦੇ ਹੋ ਰੂਹ ਨੂੰ, ਔਰ ਉਹਨਾਂ ਨੇ ਕਿਹਾ ਵੀ ਉਹਨੂੰ ਮੈਂ ਲੱਤ ਮਾਰਦੀ ਹਾਂ, ਔਰ ਮੈਨੂੰ ਮੇਰੀ ਮਾਂ ਵੀ ਕਹਿੰਦੀ ਹੈ, ਅੰਬੜੀ ਵੀ ਕਹਿੰਦੀ ਹੈ, ਭੋਲੀ ਵੀ ਕਹਿੰਦੀ ਹੈ, ਪਰ ਮੇਰਾ ਜੀ ਇਸ ਪਾਸੇ ਨਹੀਂ ਕਰਦਾ। ਕਿਉਂ ਨਹੀਂ? ਹੰਝੂ ਰੋਂਦਾ ਸਭ ਕੋਈ, ਆਸ਼ਕ ਰੋਂਦੇ ਰਤ ਨਹੀਂ। ਮੇਰਾ
ਇਸ਼ਕ ਹੈ ਉਸ ਰੱਬ ਦੇ ਨਾਲ, ਔਰ ਮੈਂ ਉਸ ਦੇ ਪਿਆਰ ਦੇ ਵਿੱਚ ਆਮ ਅਥਰੂ ਨਹੀਂ ਰਤ ਦੇ ਹੰਝੂ ਕੇਰਦੀ ਹਾਂ। ਜੀ ਕਹਿ ਹੁਸੈਨ ਸੁਣਾਏ ਕਿ ਇੱਥੇ ਫੇਰ ਨਾ ਆਵਣਾ ਵਤ ਨਹੀਂ, ਜੀ ਕਿ ਇਹ ਜੀਵਨ ਫੇਰ ਨਹੀਂ ਮਿਲਣਾ ਤੇ ਇਹਨੂੰ ਮੈਂ ਵਿਅਰਥ ਨਹੀਂ ਗਵਾਉਣਾ ਚਾਹੁੰਦਾ ਦੁਨਿਆਵੀ ਚੀਜ਼ਾਂ ਦੇ ਵਿੱਚ ਪੈ ਕੇ। ਇਸ ਜੀਵਨ ਨੂੰ ਮੈਂ ਰੱਬ ਦੇ ਇਸ਼ਕ ਦੇ ਵਿੱਚ, ਰੱਬ ਦੀ ਮੁਹੱਬਤ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ, ਜੀ ਰੱਬ ਨੂੰ ਸਮਰਪਿਤ ਹੋ ਕੇ ਹੀ ਗੁਜ਼ਾਰਨਾ ਚਾਹੁੰਦਾ। ਜੀ ਸੋ ਇਹ ਅੱਜ ਦਾ ਥਾਟ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਆਪਣੇ ਵੀਰ ਕੋਲੋਂ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੋਂ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।